अस्सलाम वालेकुम वसीम भाई। वालेकुम सलाम। की हाल है भाई? बाल बच्चा ठीक है? हाँ जी ठीक ठाक बाबा शुक्र अल्लाह दा। माशाल्लाह जी, अल्लाह ताला तंदुरुस्ती देवे। ਇਹ ਆ ਜੀ ਭਾਈ ਵਸੀਮ, ਇਹ ਗੁਜਰਾਲੇ ਤੋਂ ਸਾਡੇ ਕੋਲ ਆਏ ਨੇ ਤੇ ਮੈਂ ਆ ਬਾਬਾ ਹਮੀਦ ਅੰਸਾਰੀ ਬੂਰੇ ਵਾਲੇ ਤੋਂ। ਤੇ ਭਾਈ ਹੁਣੀ ਸਾਡੇ ਕੋਲ ਮਿਲਣ ਆਏ ਨੇ। ਬੜੀ ਇਹਨਾਂ ਦੀ ਮਿਹਰਬਾਨੀ, ਇਹ ਟਾਈਮ ਕੱਢ ਕੇ ਸਾਨੂੰ ਮਿਲਣ ਆਏ। ਵੈਲਕਮ, 2-3 ਵਾਰੀ ਵੈਲਕਮ। ਜਾ ਜਾ ਬਾਬਾ ਜੀ ਗੱਲ ਸੁਣਾਓ ਅੱਜ ਫਿਰ। ਅੱਛਾ ਜੀ ਵਸੀਮ ਸਾਹਿਬ, ਗੱਲ ਇਹ ਆ ਵੀ ਕੋਈ ਬੰਦੇ ਸੀ ਠੱਗ, ਅੱਛਾ। ਤੇ ਘਰੋਂ ਟੁਰੇ। ਉਹਨੇ ਕਿਹਾ ਚਲੋ ਕਿਤੇ ਠੱਗੀ ਲਾ ਕੇ ਆਉਨੇ ਆ। ਹੂੰ ਘਰੋਂ ਟੁਰ ਪਏ ਤੇ ਅੱਗੇ ਇੱਕ ਬੰਦਾ ਸੀ, ਉਹ ਸੀ ਪਰ ਠੱਗ, ਉਹਨਾਂ ਤੋਂ ਵੱਡਾ। ਉਹਨਾਂ ਤੋਂ ਵੱਡਾ ਸੀ ਉਹ। ਅੱਛਾ। ਉਹਨੇ ਵੀ ਵੇਖ ਲਿਆ ਵੀ ਆਉਂਦੇ ਪਏ ਆ, ਹੂੰ ਤੇ ਚਲੋ ਅੱਲਾ ਖੈਰ ਕਰੇ, ਵੇਖੀ ਉਹ ਜਿਹੜੀ ਅੱਜ ਹੋਊਗੀ। ਹੂੰ ਉਹ ਆਏ, ਦੁਆ ਸਲਾਮ ਲਈ। ਉਹ ਹੁਣ ਨਾ ਉਹਨੇ ਹੱਥ 'ਚ ਬਾਲਟੀ ਫੜੀ ਤੇ ਹੂੰ। ਜਵੀ ਬੀਜੀ ਸੀ ਤੇ ਸਵੇਰ ਦਾ ਟਾਈਮ ਸੀ ਤੇ ਜਵੀ ਤੇ ਤਰੇਲ ਪਈ ਸੀ ਅੱਛਾ ਤੇ ਤਰੇਲ ਦੇ ਮਣਕੇ ਜਿਹੜੇ ਇਹਨਾਂ ਨੇ ਉਹ ਜਵੀ ਦੇ ਅੱਗੇ ਲਟਕਣ ਪਏ ਮੋਤੀਆਂ ਤਰ੍ਹਾਂ। ਅੱਛਾ। ਉਹਨਾਂ ਪੁੱਛਿਆ, ਭਰਾਵਾ ਕੀ ਕਰਦਾ ਫਿਰਦਾ? ਹੂੰ ਉਹ ਉਹਨਾਂ ਕਹਾ ਯਾਰ ਮੋਤੀ ਸੀ ਹੂੰ ਤੇ ਇਹ ਸਵੇਰੇ ਸਵੇਰੇ ਲਾਉਣੇ ਹੁੰਦੇ ਆ ਤੇ ਧੁੱਪ ਚੜ ਗਈ ਹੈ ਤੇ ਮੋਤੀ ਘਿਰ ਗਿਆ। ਥੋੜੇ ਬਹੁਤੇ ਅੱਜ ਨਾ ਮੋਤੀ ਨਹੀਂ ਲੱਭਣ ਡਏ, ਮੋਤੀ ਘਿਰ ਗਏ ਆ। ਹੂੰ। ਇਹ ਸਵੇਰੇ ਸਵੇਰੇ ਸਵਖਤੇ ਨਾਲ ਸੂਰਜ ਤੋਂ ਪਹਿਲਾਂ ਲਾਉਣੇ ਪੈਂਦੇ ਆ। ਠੀਕ ਹੈ। ਤੇ ਮੈਂ ਸੁੱਚੇ ਮੋਤੀ ਆ ਤੇ ਉਹ ਲਾਉਣ ਡਿਆ, ਵੇਖਣ ਡਿਆ ਸਾਂ। ਹੂੰ ਉਹਨਾਂ ਕਿਹਾ ਹੈ ਸੁੱਚੇ ਮੋਤੀ? ਉਹਨਾਂ ਕਹਾ ਯਾਰ ਇਹ ਜਿਹੜੀ ਹੈ ਨਾ ਫਸਲ, ਇਹ ਸਾਨੂੰ ਦੇ ਦੇ ਮੋਤੀਆਂ ਵਾਲੀ। ਅੱਛਾ। ਉਹਨੇ ਕਿਹਾ ਨਹੀਂ ਯਾਰ ਮੈਂ ਨਹੀਂ ਦੇਣੀ, ਮੇਰਾ ਤੇ ਬੜਾ ਨੁਕਸਾਨ, ਮੇਰੇ ਤੇ ਬੜੇ ਪੈਸੇ ਦੀ ਹੈ। ਹੂੰ ਉਹਨਾਂ ਕਹਾ ਤੂੰ ਜਿੰਨੇ ਵੀ ਪੈਸੇ ਲੈਣੇ ਆ ਨਾ, ਪੈਸੇ ਲੈ ਲਾ, ਅੱਛਾ। ਇਹ ਫਸਲ ਸਾਨੂੰ ਦੇ ਦੇ। ਮੈਂ ਕਿਹਾ ਚਲੋ ਯਾਰ ਜੇ ਤੁਸੀਂ ਜਿੱਦ ਕਰਦੇ ਜੇ ਨਾ ਤੇ ਚਲੋ ਲੈ ਲਓ। ਹੂੰ ਉਹਨੇ ਜਿੰਨੇ ਪੈਸੇ ਵੀ ਆਖੇ ਨਾ, ਉਹਨਾਂ ਉਹਨੂੰ ਪੈਸੇ ਦੇ ਦਿੱਤੇ। ਠੀਕ ਹੈ। ਉਹਨੇ ਕਿਹਾ ਸਵੇਰੇ ਆ ਕੇ ਤੇ ਮੋਤੀ ਤੋੜ ਲਿਓ। ਹੂੰ ਉਹ ਭਾਈ ਰਾਤ ਉਹਨਾਂ ਨੂੰ ਕਿੱਥੇ ਨੀਂਦ ਆਵੇ, ਸੁੱਚੇ ਮੋਤੀ ਤੋੜਦੇ ਸੀ। ਹੂੰ ਸਵੇਰ ਨੂੰ ਉਸ ਵਕਤੇ ਆਏ, ਉਹ ਹੁਣ ਜਿਹੜੇ ਮੋਤੀ ਨੂੰ ਹੱਥ ਲਾਉਣ ਉਹ ਥੱਲੇ ਡਿੱਗ ਪਵੇ। ਉਹ ਤੇ ਤਰੇਲ ਸੀ, ਉਹ ਕਿਹੜੇ ਮੋਤੀ ਸੀ? ਸਹੀ ਗੱਲ ਜੇ ਹੈ। ਮੋਤੀ ਹੁੰਦੇ ਤਾਂ ਹੱਥ 'ਚ ਆਉਂਦੇ, ਹਾਂ। ਉਹ ਤਰੇਲ ਸੀ ਪਾਣੀ। ਉਹਨਾਂ ਕਿਹਾ ਲੈ ਵੀ ਇਹ ਤੇ ਆਪਣੇ ਨਾਲ ਹੀ ਠੱਗੀ ਹੋ ਗਈ ਹੈ, ਹੂੰ ਚਲੋ ਇਹਦਾ ਕੋਈ ਇਲਾਜ ਕਰਦੇ ਆ। ਹੁਣ ਉਹਨੂੰ ਵੀ ਪਤਾ ਹੈ ਵੀ ਮੈਂ ਇਹਨਾਂ ਨਾਲ ਠੱਗੀ ਕੀਤੀ ਹੈ ਹੂੰ ਤੇ ਉਹਨਾਂ ਫੇਰ ਮੈਨੂੰ ਵੱਜਣਾ ਆ। ਹੂੰ ਉਹਨੇ ਕਿਹਾ ਕੋਈ ਗੱਲ ਨਹੀਂ। ਉਹ ਆਪਣੀ ਬੇਗਮ ਨੂੰ ਕਹਿੰਦਾ ਵੀ ਭਲੀਏ ਹੂੰ ਕੱਲ ਉਹਨਾਂ ਨੂੰ ਮੈਂ ਜਵੀ ਵੇਚੀ ਹੈ ਹੂੰ ਤੇ ਹੁਣ ਅੱਜ ਉਹਨਾਂ ਫੇਰ ਆਉਣਾ। ਅੱਛਾ ਤੇ ਉਹਨੇ ਨਾ 2 ਸਹਿ ਲਏ ਖਰਗੋਸ਼, ਅੱਛਾ ਇੱਕੋ ਰੰਗ ਦੇ। ਅੱਛਾ। ਇੱਕ ਘਰ ਬੰਨ ਦਿੱਤਾ। ਹੂੰ ਉਹਨੇ ਕਿਹਾ ਇੱਕ ਮੈਂ ਲੈ ਚਲਿਆ ਮਰਬੇ, ਠੀਕ ਹੈ। ਤੇ ਤੂੰ ਇੰਨੇ ਵਜੇ ਨਾ ਲੱਸੀ ਦੀ ਚਾਟੀ ਹੂੰ ਤੇ 4 ਜਾਣਿਆਂ ਦੀ ਰੋਟੀ ਹੂੰ ਲੈ ਕੇ ਮਰਬੇ ਆ ਜਾਣਾ। ਠੀਕ ਹੈ। ਮੈਂ ਕਿਹਾ ਠੀਕ ਆ। ਉਹ ਹੁਣ ਮਰਬੇ ਚਲਾ ਗਿਆ। ਹੂੰ ਉਹਨੇ ਆਪਣਾ ਰੋਟੀ ਪਾਣੀ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਿਆ। ਉਹ ਵੀ ਆ ਗਏ, ਠੱਗ ਵੀ ਆ ਗਏ। ਹੂੰ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਹੂੰ ਉਹਨੇ ਨਾ ਜਿਹੜਾ ਸਯਾਕ ਨਾਲ ਖੜਿਆ ਸੀ ਨਾ, ਹੂੰ ਉਹਨੂੰ ਆਂਦਾ ਜਾ ਵੀ, ਉਹਦਾ ਕੋਈ ਨਾਂ ਲੈ ਕੇ ਨਾ ਅੱਛਾ। ਉਹਨੂੰ ਆਂਦਾ ਜਾ ਘਰ ਹੂੰ ਤੇ ਮਾਂ ਆਪਣੀ ਨੂੰ ਕਹਿ ਕੇ ਆ ਵੀ ਤੇਰੇ ਭਰਾ ਆਏ ਨੇ ਹੂੰ ਤੇ 4 ਬੰਦਿਆਂ ਦੀ ਰੋਟੀ ਤੇ ਲੱਸੀ ਦੀ ਚਾਟੀ ਲੈ ਕੇ ਮਰਬੇ ਆ ਜਾ। ਅੱਛਾ। ਉਹਨੇ ਭਾਈ ਸਇਆ ਛੱਡਿਆ। ਹੂੰ ਸਇਆ ਜਾ ਕੇ ਕਿਤੇ ਝਾੜੀਆਂ ਨੂੰ ਵੜ ਗਿਆ। ਹੂੰ ਉਹਨੂੰ ਤੁਹਾਨੂੰ ਸੁਣਾ ਉਹ ਘਰੋਂ ਦੇ ਕੇ ਆਇਆ ਸੀ। ਹਾਂ ਉਹ ਭਾਈ ਟਾਈਮ ਝੱਟ ਲੰਘਿਆ, ਅੱਧਾ ਘੰਟਾ। ਹੂੰ ਉਹਨੇ ਝਾਟੀ ਸਿਰ ਤੇ ਰੱਖੀ, ਰੋਟੀਆਂ ਰੱਖੀਆਂ, ਹੂੰ। ਲੈ ਕੇ ਆ ਗਈ। ਹੂੰ ਉਹਨਾਂ ਕਿਹਾ ਲੈ ਬਈ ਹੂੰ ਸਇਆ ਬੜਾ ਸਿਆਣਾ। ਹੂੰ ਹੁਣ ਉਹ ਸਇਆ ਵੀ ਨਾਲ ਲੈ ਕੇ ਆਈ ਸੀ। ਹੂੰ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਉਹ ਝਾੜੀ 'ਚ ਵੜ ਗਿਆ। ਹਾਂ, ਸਹੀ ਮੈਂ ਗੱਲ। ਕਿਹਾ ਸਇਆ ਘਰ ਗਿਆ ਤੇ ਲੈ ਕੇ ਆਈ ਹੈ। ਸਹੀ ਹੈ। ਉਹਨਾਂ ਕਿਹਾ ਭਰਾਵਾ ਆ ਸਇਆ ਸਾਨੂੰ ਦੇ ਦੇ। ਹੂੰ ਓਏ ਉਹਨੇ ਕਿਹਾ ਯਾਰ ਮੈਂ ਇਕੱਲਾ ਘਰਾ ਬੰਦਾ ਵਾਂ, ਹੂੰ ਉਹ ਸੁਨਾਸ ਨੂੰ ਭੇਜਣਾ ਹੁੰਦਾ ਘਰ ਤੇ ਮੈਂ ਨਹੀਂ ਸਇਆ ਦੇਣਾ। ਹੂੰ ਮੈਨੂੰ ਤੇ ਕੰਮ ਬੜਾ ਦਿੰਦਾ। ਹੂੰ। ਮੈਂ ਜਿੱਥੇ ਵੀ ਘੱਲਣਾ ਹੋਵੇ ਇਹਨੂੰ ਸੁਣਾ ਦੇ ਕੇ ਘੱਲ ਦਈਦਾ, ਮੇਰਾ ਕੰਮ ਹੋ ਜਾਂਦਾ। ਮੈਨੂੰ ਤੇ ਬੰਦੇ ਦਾ ਕੰਮ ਦਿੰਦਾ, ਹੂੰ ਮੈਂ ਸਇਆ ਨਹੀਂ ਦੇਣਾ। ਅੱਛਾ। ਉਹਨਾਂ ਜਿੱਦ ਕੀਤੀ। ਉਹਨਾਂ ਕਿਹਾ ਨਹੀਂ, ਜਿੰਨੇ ਪੈਸੇ ਲੈਣੇ ਆ ਨਾ ਹੂੰ ਪੈਸੇ ਲੈ ਲਾ ਤੇ ਸਇਆ ਸਾਨੂੰ ਦੇ ਦੇ। ਅੱਛਾ। ਅਖੀਰੀ ਨਾ ਉਹਨਾਂ ਕਿਹਾ ਚੱਲ ਯਾਰ ਤੁਸੀਂ ਹੁਣ ਮੇਰੇ ਬਣ ਗਏ ਜੇ ਭਰਾ ਹੂੰ ਤੇ ਤੈਨੂੰ ਮੈਂ ਮੋੜ ਨਹੀਂ ਸਕਦਾ। ਅੱਛਾ। ਤੇ ਬਾਹਰ ਵਾਲੇ ਇਹ ਇੰਨੇ ਪੈਸਿਆਂ ਦਾ ਹੈ। ਹੂੰ ਜਿੰਨੇ ਪੈਸੇ ਉਹਨੇ ਕਿਹਾ ਉਹਨੂੰ ਪੈਸੇ ਦਿੱਤੇ, ਹੂੰ ਸਇਆ ਲੈ ਗਏ। ਠੀਕ ਹੈ। ਸਇਆ ਲੈ ਗਏ ਤੇ ਘਰ ਹੁਣ ਨਾ ਆਪਣੇ ਚਲੇ ਗਏ। ਦੂਜਾ ਦਿਨ ਹੋਇਆ ਕਿਤੇ ਬਾਹਰ ਉੱਧਰ ਫਿਰਦੇ ਸੀ ਸਇਆ ਨਾਲ, ਹੂੰ ਤੇ ਕੋਈ ਬੰਦਾ ਆਇਆ, ਕੋਈ ਪ੍ਰਾਹੁਣੇ ਆਏ। ਅੱਛਾ। ਉਹਨਾਂ ਸਇਆ ਨੂੰ ਆਖਿਆ ਜਾ ਵੀ ਸਇਆ ਖਰਗੋਸ਼ ਹੂੰ ਕੋ ਆਪਣਾ ਉਹਦਾ ਵੀ ਨਾਂ ਲੈ ਕੇ ਹੂੰ ਵੀ ਜਾ ਘਰ ਸੁਣਾ ਦੇ ਇੰਨੇ ਬੰਦਿਆਂ ਦੀ ਰੋਟੀ ਚਾਹ ਤੇ ਲੱਸੀ ਲੈ ਕੇ ਆਵੇ। ਅੱਛਾ। ਉਹਨਾਂ ਸਇਆ ਛੱਡਿਆ। ਹੂੰ ਸਇਆ ਕਿਤੇ ਝਾੜੀਆਂ ਝੂੜੀਆਂ 'ਚ ਵੜ ਗਿਆ। ਹੂੰ ਉਹ ਜੂੰ ਲੱਗੇ ਡੀਕਣ
ਅੱਧਾ ਘੰਟਾ, ਘੰਟਾ, 2 ਘੰਟੇ, 3 ਘੰਟੇ ਹਾਂ ਉੱਥੇ ਕੋਈ ਸੁਨਾ ਪਹੁੰਚੇ ਕਿ ਉਹ ਰੋਟੀ ਲੈ ਕੇ ਆਵੇ। ਹਾਂ ਉਹ ਬੜੇ ਗੁੱਸੇ ਨਾਲ ਭਾਈ ਘਰ ਗਏ, ਹੂੰ, ਜਾ ਕੇ ਆਪਣੀਆਂ ਬੁੜੀਆਂ ਨੂੰ ਫਾਂਡੀ ਲਾਤੀ। ਅੱਛਾ ਮਹੱਲੇ ਵਾਲੇ ਇਕੱਠੇ ਹੋ ਗਏ, ਉਹ ਹੋਇਆ ਕੀ ਆ? ਉਹਨਾਂ ਕਿਹਾ ਅਸੀਂ 3 ਘੰਟੇ ਹੋ ਗਏ ਸੁਨਾ ਘੱਲਿਆ ਸੀ, ਹਾਂ। ਰੋਟੀ ਲੱਸੀ ਲੈ ਕੇ ਆਇਆ ਹੀ ਨਹੀਂ। ਹਾਂ ਉਹ ਜੀ ਵੀ ਇੱਥੇ ਕੋਈ ਮੈਨੂੰ ਕਿਸੇ ਨੇ ਸੁਨਾ ਹੀ ਨਹੀਂ ਦਿੱਤਾ, ਆ ਕੇ ਕੋਈ ਸੁਨਾ ਦਿੰਦਾ ਤਾਂ ਮੈਂ ਲੈ ਕੇ ਆਉਂਦੀ। ਹਾਂ ਉਹਨਾਂ ਕਿਹਾ ਅਸੀਂ ਸਹਿਆ ਘੱਲਿਆ ਸੀ। ਹਾਂ ਉਹਨਾਂ ਕਿਹਾ ਬੇਵਕੂਫ ਹੋ, ਹਾਂ ਉਹ ਕਦੀ ਸਹਿਆ ਨੇ ਵੀ ਸੁਨਾ ਦਿੱਤੇ ਆ? ਅੱਛਾ ਉਹ ਤੁਹਾਡਾ ਦਿਮਾਗ ਖਰਾਬ ਹੈ, ਹਾਂ ਉਹ ਕਦੀ ਸਹਿਆ ਵੀ ਸੁਨਾ ਦਿੱਤੇ ਆ? ਹਾਂ। ਉਹਨਾਂ ਕਿਹਾ ਜੀ ਅਸੀਂ ਉੱਥੋਂ ਲੈ ਕੇ ਉਹਨਾਂ ਘੱਲਿਆ ਜੀ, ਉਸੇ ਵੇਲੇ ਉਹ ਸੁਨਾ ਲੈ ਕੇ ਆ ਗਈ ਸੀ। ਹਾਂ ਉਹਨਾਂ ਕਿਹਾ ਤੁਸੀਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ, ਹਾਂ ਤੁਹਾਨੂੰ ਤਾਂ ਠੱਗੀ ਹੋ ਗਈ। ਅੱਛਾ ਉਹਨਾਂ ਕਹਿੰਦੇ ਆ ਵੀ ਤੇ ਫੇਰ ਠੱਗੇ ਗਏ ਆ। ਹਾਂ ਮੈਂ ਕਿਹਾ ਅੱਛਾ, ਅੱਜ ਦੇ ਘਰ ਜਾਣਾ, ਹਾਂ ਅੱਜ ਦਾ ਦੋਸਤ ਕਰਕੇ ਹੀ ਆਉਣੇ ਆ, ਠੀਕ ਹੈ ਅੱਜ ਨਹੀਂ ਇਹਨੂੰ ਛੱਡਣਾ। ਹਾਂ ਹੁਣ ਉਹਨੂੰ ਵੀ ਪਤਾ ਲੱਗ ਗਿਆ ਵੀ ਅੱਜ ਉਹਨਾਂ ਘਰ ਆਉਣਾ। ਅੱਛਾ ਉਹਨੇ ਆਪਣੀ ਬੇਗਮ ਨੂੰ ਆਖਿਆ ਗੱਲ ਇਹ ਆ, ਅੱਜ ਮੇਰੇ ਭਰਾਵਾਂ ਨੇ ਫੇਰ ਆਉਣਾ ਆ। ਤੇ ਅੱਛਾ ਉਹਨਾਂ ਨੂੰ ਗੁੱਸਾ ਬੜਾ ਆ। ਹਾਂ ਤੇ ਗੱਲ ਇਹ ਆ ਵੀ ਜਦੋਂ ਉਹ ਆਏ ਨਾ, ਹਾਂ ਤੇ ਮੈਂ ਤੈਨੂੰ ਆਖਣਾ ਵੀ ਉੱਠ ਕਰਮ ਵਾਲੀਏ, ਮੇਰੇ ਭਰਾ ਆਏ ਆ ਤੇ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਕਰ। ਠੀਕ ਹੈ ਤੇ ਤੂੰ ਆਖਣਾ ਮੇਰੇ ਕੋਲ ਨਹੀਂ ਪੱਕਦੀ ਰੋਟੀ, ਤੇਰੇ ਤੇ ਰੋਜ਼ ਹੀ ਟੁਰੇ ਰਹਿੰਦੇ ਨਾ, ਤੂੰ ਮੈਨੂੰ 2-4 ਗੱਲਾਂ ਸੁਣਾਉਣੀਆਂ, ਮੈਂ ਤੈਨੂੰ ਹੱਥ ਵੱਖੀ ਘਾਉਣਾ, ਹਾਂ ਤੂੰ ਡਿੱਗ ਪੈਣਾ ਹਾਂ ਤੇ ਮੈਂ ਤੇਰੇ ਗਾਲ 'ਚ ਛੁਰੀ ਫੇਰ ਦੇਣੀ ਹੈ। ਹਾਂ ਤੇ ਬੱਕਰੇ ਦੀ ਨਾੜ ਲਈ ਅੱਛਾ ਉਹਦੇ 'ਚ ਖੂਨ ਭਰਿਆ ਹਾਂ ਤੇ ਉਹਦੇ ਗਲ ਨੂੰ ਬੰਨ੍ਹ ਦਿੱਤਾ। ਹਾਂ ਜਦੋਂ ਮੈਂ ਛੁਰੀ ਫੇਰ ਦੇਣੀ ਨਾੜ ਤੇ ਲਹੂ ਲਵਾਨ ਹੋਣਾ, ਤੇ ਉਹਨਾਂ ਆਖਣਾ ਉਹ ਭਾਈਆ ਇਹ ਕੀ ਕੀਤਾ, ਇਹ ਕੀ ਕੀਤਾ? ਹਾਂ ਤੇ ਮੈਂ ਆਖਾਂਗਾ ਕੁਛ ਨਹੀਂ ਹੋਇਆ, ਇਹ ਉੱਠ ਪੈਂਦੀ ਹੁਣੇ, ਹਾਂ ਆ ਮਖਤਿਆਰ ਆ, ਇਹ ਮੈਂ ਤੇਰੇ ਉੱਤੇ ਫੇਰਾਂਗਾ ਹਾਂ ਤੇ ਤੂੰ ਉੱਠ ਪਵੀਂ। ਠੀਕ ਹੈ ਉਹਨੇ ਕਿਹਾ ਜੀ ਠੀਕ ਹੈ। ਉਹਨਾਂ ਪੱਕ ਪਕਾ ਲਈ, ਹਾਂ ਉਹ ਵੀ ਆ ਗਏ। ਜਿਸ ਵੇਲੇ ਆ ਗਏ ਤੇ ਉਹ ਕਰਮ ਵਾਲੀਏ, ਉਹ ਮੇਰੇ ਭਰਾ ਆਏ ਆ, ਕੋਈ ਰੋਟੀ ਪਾਣੀ ਦਾ ਬੰਦੋਬਸਤ ਕਰ। ਹਾਂ ਮੇਰੇ ਕੋਲ ਨਹੀਂ ਪੱਕਦੀ ਰੋਟੀ, ਹਾਂ ਤੇਰੇ ਤੇ ਰੋਜ਼ ਦਿਹਾੜੀ ਤੁਰੇ ਰਹਿੰਦੇ ਨੇ, ਅੱਛਾ ਮੈਂ ਆਪੇ ਪਕਾ ਲਾ। ਹਾਂ ਉਹਨੇ ਉਹਨੂੰ ਧੱਕਾ ਧੁੱਕਾ ਡਿੱਗਾ ਦਿੱਤਾ, ਡਿੱਗੀ, ਹੂੰ ਉਹ ਡਿੱਗੀ, ਨਾੜ ਬੰਨੀ ਸੀ, ਅੱਛਾ ਉਹਨੇ ਛੁਰੀ ਫੇਰ ਦਿੱਤੀ, ਹੂੰ ਨਾਲ ਚ ਲਹੂ ਨਿਕਲਿਆ, ਲਹੂ ਹਲਵਾਨ ਹੋ ਗਈ। ਉਹ ਭਰਾਵਾ ਇਹ ਕੀ ਤੂੰ ਕਰ ਦਿੱਤਾ, ਇਹ ਤੂੰ ਬੁੜੀ ਮਾਰ ਲਈ ਆਪਣੀ। ਆਇਆ ਨਾ ਕਿਹਾ ਕੁਛ ਨਹੀਂ ਹੁੰਦਾ, ਇਹ ਹੁਣੇ ਉੱਠ ਪੈਂਦੀ ਹੈ। ਮੈਂ ਕਿਹਾ ਉਹ ਕਿਵੇਂ? ਉਹਨੇ ਲਿਆਂਦੀ ਮੁਖਤਿਆਰ ਫੜ ਕੇ ਉਹਦੇ ਉੱਤੇ ਫੇਰੀ, ਮੁਖਤਿਆਰ ਫੇਰੀ ਤੇ ਉੱਠ ਪਈ। ਉਹਨਾਂ ਕਹਿ ਲਿਆ ਵੀ ਆਹ ਬੜਾ ਕਮਾਲ ਦਾ ਕੰਮ ਹੈ। ਉਹਨੇ ਕਿਹਾ ਚੱਲ ਹੁਣ ਪਕਾ ਰੋਟੀ, ਕਰ ਪਕਾਈ। ਉਹਨੇ ਕਿਹਾ ਭਰਾਵਾ ਆ ਛੁਰੀ ਤੇ ਮੁਖਤਿਆਰ ਸਾਨੂੰ ਦੇ ਦੇ। ਅੱਛਾ ਉਹਨੇ ਕਿਹਾ ਨਾ ਨਾ ਨਾ, ਇਹ ਨਹੀਂ ਮੈਂ ਦੇਣੀ, ਅੱਗੇ ਤੁਸੀਂ ਮੇਰੇ ਕੋਲ ਲੈ ਗਏ ਇਹ ਚੀਜ਼ਾਂ, ਇਹ ਨਹੀਂ ਮੈਂ ਦੇਣੀ। ਉਹਨਾਂ ਕਿਹਾ ਨਾ ਜਿਵੇਂ ਵੀ ਹੁੰਦਾ, ਜਲਦੀ ਕੀਤੀ, ਹੁਣ ਦੇ ਤੇ ਉਹਨੇ ਦੇਣੀ ਸੀ। ਉਹਨੇ ਕਿਹਾ ਚੱਲ ਠੀਕ ਹੈ, ਤੁਸੀਂ ਹੁਣ ਮੇਰੇ ਭਰਾ ਜੇ, ਮੈਂ ਤੁਹਾਨੂੰ ਮੋੜ ਤੇ ਨਹੀਂ ਨਾ ਸਕਦਾ, ਲੈ ਜਾਓ। ਉਹਨਾਂ ਨੂੰ ਪਿਛਲੀ ਭੁੱਲ ਜਾਣੀ, ਅਗਲੀ ਪੈ ਜਾਣੀ। ਅਗਲੀ ਪੈ ਜਾਣੀ। ਉਹ ਭਾਈ ਛੁਰੀ ਤੇ ਮੁਖਤਿਆਰ ਲੈ ਕੇ ਘਰ ਚਲੇ ਗਏ। ਜਾ ਕੇ ਐਵੇਂ ਬੁੜੀ ਨੂੰ ਜਾਣ ਕੇ ਐਵੇਂ ਲਾ ਰੋਪ ਜਮਾਈ ਜਾਣ। ਬੁੜੀ ਡਿੱਗੀ, ਧੱਕਾ ਦਿੱਤਾ, ਗਲ 'ਚ ਛੁਰੀ ਫੇਰ ਦਿੱਤੀ, ਵੱਢ ਦਿੱਤੀ, ਬੁੱਢੀ ਮਰ ਗਈ। ਉਹ ਬੰਦਿਆ ਤੂੰ ਕੀ ਭਾਈਆ ਇਹ ਕੀ ਕੀਤਾ, ਇਹ ਕੀ ਕੀਤਾ? ਉਹਨੇ ਕਿਹਾ ਹੁਣ ਇਹ ਉੱਠ ਪੈਂਦੀ ਹੈ। ਲਿਆਇਆ ਮੁਖਤਿਆਰ ਫੜ ਕੇ ਆ ਕੇ ਫੇਰੀ, ਉਹ ਉਹਨਾਂ ਦੇ ਨਾਲ ਤੇ ਫੇਰੀ ਬੱਕਰੇ ਦੀ ਤੇ ਉਹ ਤੇ ਉੱਠ ਪਈ। ਇਹਦਾ ਗਲ ਵੱਢ ਦਿੱਤਾ, ਸ਼ਾਹ ਵੱਢ ਦਿੱਤੀ, ਇਹਨੇ ਕਿੱਥੋਂ ਉੱਠਣਾ ਸੀ? ਉਹਨਾਂ ਕਿਹਾ ਉਹ ਹੋਏ ਤੇ ਬੁੱਢੀ ਮਾਰ ਬੈਠੇ। ਹੁਣ ਇਹਨੂੰ ਭਰਾ ਨੂੰ ਨਹੀਂ ਛੱਡਣਾ, ਅੱਛਾ ਇਹਨੂੰ ਮਾਰ ਕੇ ਆਉਣਾ, ਇਹਨੂੰ ਦਰਿਆ 'ਚ ਸੁੱਟ ਕੇ ਆਉਣਾ। ਠੀਕ ਹੈ। ਉਹਨੂੰ ਵੀ ਪਤਾ ਲੱਗ ਗਿਆ ਵੀ ਅੱਜ ਨਾ ਮੇਰੇ ਭਰਾਵਾਂ ਨੇ ਮੈਨੂੰ ਦਰਿਆ 'ਚ ਸੁੱਟਣਾ। ਅੱਛਾ ਆ ਗਏ, ਉਹਨਾਂ ਆ ਕੇ ਉਹਨੂੰ ਪਾਇਆ ਮੰਜੀ ਤੇ, ਰੱਸਾ ਬੰਨਿਆ, ਉੱਤੇ ਪਾਈ ਚਾਦਰ ਤੇ ਚੁੱਕ ਕੇ ਲੈ ਕੇ ਟੁਰ ਪਏ ਦਰਿਆ ਵੱਲ ਨੂੰ। ਠੀਕ ਹੈ। ਜਿਸ ਵੇਲੇ ਟੁਰ ਪਏ ਦਰਿਆ ਦੂਰ ਸੀ, ਰਾਜ ਥੱਕ ਗਏ, ਕਿਤੇ ਮੰਜੀ ਰੱਖ ਕੇ ਆਸੇ ਪਾਸੇ ਪਿਸ਼ਾਬ ਸ਼ੂਬ ਕਰ ਕਿਤੇ ਚੱਲ ਗਏ। ਅੱਛਾ ਉੱਥੇ ਹੁਣ ਇੱਕ ਮੱਝਾਂ ਦਾ ਛਿੜੂ ਹੋਏ, ਮੱਝਾਂ ਚਾਰਦਾ, ਉਹ ਹੌਲੀ ਹੌਲੀ ਨੇੜੇ ਆਇਆ। ਕਹਿੰਦਾ ਭਰਾਵਾ ਤੈਨੂੰ ਕਿਉਂ ਬੰਨਿਆ? ਉਹ ਕਹਿੰਦਾ ਯਾਰ ਕੀ ਦੱਸਾਂ, ਮੇਰੇ ਭਰਾ ਨੇ ਤੇ ਕਹਿੰਦੇ ਵਿਆਹ ਕਰਾ ਲਾ। ਅੱਛਾ ਤੇ ਮੈਂ ਨਹੀਂ ਕਰਾਉਣਾ, ਇਹ ਕਹਿੰਦੇ ਤੈਨੂੰ ਅਸੀਂ ਦਰਿਆ 'ਚ ਸੁੱਟ ਦੇਣਾ। ਅੱਛਾ ਉਹ ਕਹਿੰਦਾ ਯਾਰ ਮੇਰਾ ਵਿਆਹ ਨਹੀਂ ਹੋਣ ਡਿਆ, ਤੂੰ ਏਦਾਂ ਕਰ ਮੇਰਾ ਵਿਆਹ ਕਰਵਾ ਦੇ। ਉਹ ਕਹਿੰਦਾ ਚੱਲ ਠੀਕ ਹੈ, ਤੂੰ ਦਵਾ ਏਦਾਂ ਕਰ ਵੀ ਉਹਨਾਂ ਆ ਜਾਣਾ, ਉਹਨਾਂ ਦੀ ਆਉਣ ਤੋਂ ਖੋਲ ਮੈਨੂੰ, ਖੋਲ ਇੱਥੋਂ। ਉਹਨੇ ਉਹਨੂੰ ਖੋਲਿਆ, ਉਹਨੇ ਕਿਹਾ ਪੈ ਲੰਮਾ। ਉਹ ਲੰਮਾ ਪਿਆ, ਉਹਨੇ ਉੱਤੇ ਰੱਸਾ ਬੰਨਿਆ, ਉੱਤੇ ਚਾਦਰ ਦੇ ਦਿੱਤੀ। ਅੱਛਾ ਆਪ ਉਹ ਪਰਾਂ ਚਲਾ ਗਿਆ, ਮੱਝਾਂ ਹੋ ਗਿਆ, ਉਹਲੇ ਹੋ ਗਿਆ। ਉਹ ਆਏ, ਉਹਨਾਂ ਚੁੱਕੀ ਮੰਜੀ ਦਰਿਆ ਤੇ ਜਾ ਕੇ ਦਰਿਆ 'ਚ ਸੁੱਟ ਦਿੱਤੀ। ਅੱਛਾ ਦਰਿਆ 'ਚ ਸੁੱਟ ਦਿੱਤੀ।
ਤੇ ਵਾਪਸ ਆ ਗਏ। ਹਾਂ ਜਦੋਂ ਮੁੜੇ ਵਾਪਸ ਜਾਂ ਉਦੋਂ ਹੀ ਜਾਂ ਦਿਹਾੜੀ ਠਹਿਰ ਕੇ ਲੰਘਦੇ ਜਾਂਦੇ ਤੇ ਅੱਗੇ ਉਹ ਮੱਝਾਂ ਦਾ ਇੱਧਰ ਲਈ ਫਿਰੇ। ਹਾਂ ਉਹ ਵੇਖ ਕੇ ਬੜੇ ਹੈਰਾਨ ਹੋਏ ਵੀ ਇਹਨੂੰ ਤੇ ਅਸੀਂ ਦਰਿਆ 'ਚ ਸੁੱਟ ਆਏ ਸਾਂ, ਹਾਂ ਇਹ ਮੱਝਾਂ ਦਾ ਇੱਧਰ ਲਈ ਫਿਰਦਾ। ਹਾਂ ਉਹਨਾਂ ਕਿਹਾ ਭਰਾਵਾ ਕਿਵੇਂ? ਉਹਨਾਂ ਕਿਹਾ ਜਾ ਉਹ ਤੁਸੀਂ ਤਾਂ ਮੈਨੂੰ ਸੁੱਟਿਆ ਹੀ ਹੋਣਾ ਆ। ਹਾਂ ਉਹ ਜੇ ਕਿਤੇ ਥੋੜਾ ਜਿਹਾ ਗਾਂ ਸੁੱਟ ਦੇਣਾ ਹਾਂ ਤੇ ਕੁੰਡੀਆਂ ਚੂਰ ਮੱਝਾਂ ਹਾਂ 5 ਕਲਿਆਣੀਆਂ ਹਾਂ। ਤੇ ਮੀਣੀਆਂ ਹਾਂ ਤੁਸੀਂ ਤਾਂ ਮੈਨੂੰ ਸੁੱਟਿਆ ਹੀ ਹੋਣਾ। ਹੂੰ। ਜਿੱਥੋਂ ਆਹ ਟੁੱਟੀਆਂ ਭੱਜੀਆਂ ਜੇ ਮੈਨੂੰ ਲੱਭੀਆਂ ਹਾਂ। ਮੈਂ ਲੈ ਕੇ ਆ ਗਿਆ। ਅੱਛਾ ਉਹਨਾਂ ਕਿਹਾ ਹੈਂ? ਉਹਨਾਂ ਕਿਹਾ ਹਾਂ। ਮੈਂ ਕਿਹਾ ਯਾਰ ਸਾਨੂੰ ਵੀ ਸੁੱਟ। ਹਾਂ ਉਹਨੇ ਕੋਈ 2 ਬੰਦੇ ਵਗਾਰੇ ਨਾਲ, ਹੂੰ ਉਹਨਾਂ ਨੂੰ ਪਾਇਆ ਇੱਕ ਇੱਕ ਨੂੰ ਮੰਜੀ ਤੇ ਚੌਂ ਨੂੰ ਦਰਿਆ ਬੁਰਦਾ ਕੀਤਾ ਤੇ ਆਪ ਉਹਨਾਂ ਕੋਲ ਪਹਿਲਾਂ ਠੱਗ ਲਿਆ ਸੀ ਸਾਰਾ ਕੁਝ। ਮੱਝਾਂ ਦਾ ਇੱਜਣ ਲਿਆ ਤੇ ਆਪਣੇ ਘਰ ਚਲਾ ਗਿਆ। ਆ ਭਾਈ ਗੱਲ ਆ, ਜੇ ਤੈਨੂੰ ਚੰਗੀ ਲੱਗੇ ਤੇ ਸ਼ੇਅਰ ਵੀ ਕਰਿਓ ਤੇ ਫੋਲੋ ਵੀ ਕਰਿਓ ਤੇ ਇੱਕ ਹੋਰ ਕੀ ਹੁੰਦਾ ਯਾਰ ਮੈਂ ਭੁੱਲ ਜਾਂਦਾ। ਲਾਈਕ ਲਾਈਕ ਵੀ ਕਰਿਓ। ਹਾਂ। ਅਸਲਾਮ ਵਾਲੇਕੁਮ, ਜਿੰਦਾਬਾਦ।